ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਨਵੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਇਫਸੀਓਂ। ਐ ਸੌਣ ਵਾਲੇ, ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਜਵਾਬੀ ਪੜ੍ਹਾਈ: ਯਸਾਇਆ, ਜ਼ਬੂਰ। ਜਾਗ ਜਾਗ ਐ ਸਿਯੋਨ, ਆਪਣੀ ਸ਼ੌਕਤ ਨਾਲ ਮੁਲੱਬਸ ਹੋ। ਐ ਯਰੂਸ਼ਲਮ ਪਾਕ ਸ਼ਹਿਰ, ਆਪਣਾ ਲਿਬਾਸ ਪਾ ਲੈ। ਆਪਣੇ ਉੱਤੋਂ ਮਿੱਟੀ ਝਾੜ ਦੇ, ਉੱਠ ਕੇ ਬੈਠ ਐ ਯਰੂਸ਼ਲਮ। ਐ ਅਸੀਰ ਸਿਯੋਨ ਦੀ ਧੀ, ਆਪਣੀ ਧੌਣ ਦੇ ਬੰਧਨ ਨੂੰ ਖੋਲ ਦੇ। ਐ ਯਰੂਸ਼ਲਮ ਦੇ ਵੀਰਾਨੋ, ਖੁਸ਼ੀ ਨਾਲ ਲਲਕਾਰੋ, ਮਿਲ ਕੇ ਨਗਮਾ ਸਰਾਈ ਕਰੋ, ਕਿਉਂ ਜੋ ਖੁਦਾਵੰਦ ਨੇ ਆਪਣੀ ਕੌਮ ਨੂੰ ਤਸੱਲੀ ਦਿੱਤੀ ਏ ਤੇ ਉਹਨੇ ਯਰੂਸ਼ਲਮ ਦਾ ਫਿਦਿਆ ਦਿੱਤਾ ਹੈ। ਖੁਦਾਵੰਦ ਨੇ ਪਾਕ ਬਾਂਹ ਸਾਰੀਆਂ ਕੌਮਾਂ ਦੀਆਂ ਅੱਖੀਆਂ ਦੇ ਸਾਹਮਣੇ ਨੰਗੀ ਕੀਤੀ ਏ, ਤੇ ਸਾਰੀ ਧਰਤੀ ਪੂਰੀ ਦੀ ਪੂਰੀ ਸਾਡੇ ਰੱਬ ਦੀ ਮੁਕਤੀ ਨੂੰ ਵੇਖੇਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਤੇ ਉਹਨਾਂ ਦੀ ਰਾਸਤਬਾਜ਼ੀ ਮੈਥੋਂ ਏ। ਪਰ ਮੈਂ ਤੇ ਸੱਚਾਈ ਵਿੱਚ ਤੇਰਾ ਦੀਦਾਰ ਹਾਸਲ ਕਰਾਂਗਾ। ਮੈਂ ਜਦ ਜਾਗਾਂਗਾ ਤੇ ਤੇਰੀ ਸ਼ਬਾਹਤ ਨਾਲ ਸੇਰ ਹੋਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਸ਼ੁਰੂ ਵਿੱਚ ਰੱਬ ਨੇ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਸ਼ਬੀਹ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ। ਪਦਾਇਸ਼। ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ। ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸਰਾਪ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਤੇ ਖੁਦਾਵੰਦ ਰੱਬ ਨੇ ਮਸ਼ਰਕ ਵੱਲ ਅਦਨ ਵਿੱਚ ਇੱਕ ਬਾਗ ਲਾਇਆ, ਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਤੇ ਉਹ ਸੌਂ ਗਿਆ। ਪਦਾਇਸ਼। ਫਿਰ ਰੱਬ ਖੁਦਾਵੰਦ ਨੇ ਆਦਮ ਨੂੰ ਪੁਕਾਰਿਆ ਤੇ ਉਹਨੂੰ ਆਖਿਆ, ਭਈ ਤੂੰ ਕਿੱਥੇ ਹੈ? ਉਹਨੇ ਆਖਿਆ, ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਤੇ ਮੈਂ ਆਪਣੇ ਆਪ ਨੂੰ ਲੁਕੋਇਆ। ਪਦਾਇਸ਼। ਤੇ ਆਦਮ ਆਪਣੀ ਬੁੱਢੀ ਹਵਾ ਦੇ ਕੋਲ ਗਿਆ ਤੇ ਉਹ ਹਾਮਲਾ ਹੋਈ ਤੇ ਉਹਦੇ ਕਾਇਨ ਪੈਦਾ ਹੋਇਆ। ਤਦ ਉਹਨੇ ਆਖਿਆ, ਮੈਨੂੰ ਖੁਦਾਵੰਦ ਵੱਲੋਂ ਇੱਕ ਮਰਦ ਮਿਲਿਆ ਹੈ। ਅਯੂਬ। ਇਨਸਾਨ ਜਿਹੜਾ ਔਰਤ ਤੋਂ ਜੰਮਦਾ ਏ ਥੋੜੇ ਦਿਨਾਂ ਵਾਲਾ ਏ ਤੇ ਦੁੱਖਾਂ ਨਾਲ ਭਰਿਆ ਏ, ਉਹਦੇ ਵੱਲੋਂ ਨਜ਼ਰ ਹਟਾ ਲੈ। ਲੂਕਾ। ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਤੇ ਉਹ ਨਾਸਰਤ ਵਿੱਚ ਆਇਆ, ਜਿੱਥੇ ਉਹਨੇ ਪਰਵਰਿਸ਼ ਲਈ ਸੀ, ਤੇ ਆਪਣੇ ਰਿਵਾਜ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਨੂੰ ਖੜਾ ਹੋਇਆ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਇਹ ਲਿਖਿਆ ਸੀ, ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਵੀ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਹਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਯੋਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੇ ਜਿਹੜੇ ਮੌਜਜ਼ੇ ਤੂੰ ਵਿਖਾਉਣਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਹੀਂ ਹੋਵੇਗਾ, ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ,
ਬੰਦਾ ਜਦੋਂ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਦਾਖਲ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਦੋਂ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਨਾਲ ਪੈਦਾ ਨਾ ਹੋਵੇ, ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਹੈ ਜਿਸਮ ਹੈ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਰੂਹ ਹੈ। ਤਾਜਬ ਨਾ ਕਰ ਭਈ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਇਫਸੀਓ। ਇਸ ਲਈ ਮੈਂ ਇਹ ਆਖਦਾ ਵਾਂ, ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ, ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ। ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਗ੍ਰੰਥੀਓ। ਇਸ ਲਈ ਲਿਖਿਆ ਵੀ ਏ, ਭਈ ਪਹਿਲਾ ਬੰਦਾ ਯਾਨੀ ਆਦਮਜ਼ਾਦ ਨਫਸ ਬਣਿਆ, ਪਿਛਲਾ ਬੰਦਾ ਹਯਾਤੀ ਦੇਣ ਵਾਲਾ ਰੂਹ ਬਣਿਆ। ਪਹਿਲਾ ਬੰਦਾ ਧਰਤੀ ਤੋਂ ਯਾਨੀ ਖਾਕੀ ਸੀ, ਦੂਜਾ ਅਸਮਾਨੀ ਏ। ਜਿਵੇਂ ਉਹ ਖਾਕੀ ਸੀ ਉਸੇ ਤਰ੍ਹਾਂ ਹੋਰ ਵੀ ਖਾਕੀ ਨੇ, ਤੇ ਜਿਵੇਂ ਦਾ ਉਹ ਅਸਮਾਨੀ ਸੀ ਉਸੇ ਤਰ੍ਹਾਂ ਉਹ ਵੀ ਅਸਮਾਨੀ ਏ। ਤੇ ਜਿਵੇਂ ਅਸੀਂ ਇਸ ਖਾਕੀ ਦੀ ਸੂਰਤ ਉੱਤੇ ਹੋਏ ਸੀ, ਉਸੇ ਤਰ੍ਹਾਂ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਇਹ ਭਰਾਵੋ, ਮੇਰਾ ਮਤਲਬ ਇਹ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ, ਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਰੋਮੀਓ। ਹੁਣ ਉਹ ਘੜੀ ਆ ਗਈ ਏ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂਕਿ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ, ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਰਾਤ ਬਹੁਤ ਲੰਘ ਗਈ ਏ ਤੇ ਦਿਨ ਨਿਕਲਣ ਵਾਲਾ ਏ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋਹ ਦੇ ਹਥਿਆਰ ਬੰਨ੍ਹ ਲਈਏ। ਜਿਵੇਂ ਦਿਨ ਨੂੰ ਦਸਤੂਰ ਏ, ਸ਼ਾਇਸਤਗੀ ਨਾਲ ਚੱਲੋ, ਨਾ ਕਿ ਨਾਚ ਗਾਣੇ ਤੇ ਨਸ਼ੇਬਾਜ਼ੀ ਨਾਲ, ਨਾ ਜ਼ਨਾਕਾਰੀ ਤੇ ਸ਼ਹਿਵਤ ਪ੍ਰਸਤੀ ਨਾਲ, ਤੇ ਨਾ ਲੜਾਈਆਂ ਤੇ ਹਸਦ ਨਾਲ। ਤੇ ਖੁਦਾਵੰਦ ਯਿਸੂ ਮਸੀਹ ਨੂੰ ਪਾ ਲਵੋ, ਤੇ ਬਦਨ ਦੀਆਂ ਖਾਹਿਸ਼ਾਂ ਦੀ ਲਈ ਤਦਬੀਰ ਨਾ ਕਰੋ। ਯੂਹੰਨਾ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਕਿ ਜਦੋਂ ਉਹ ਜ਼ਾਹਿਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂਕਿ ਉਹਨੂੰ ਉਸੇ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਏ, ਆਪਣੇ ਆਪ ਨੂੰ ਉਸ ਤਰ੍ਹਾਂ ਦਾ ਪਾਕ ਕਰਦਾ ਏ ਜਿਸ ਤਰ੍ਹਾਂ ਦਾ ਉਹ ਪਾਕ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਏ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਏ, ਉਹ ਆਦਮ ਦਾ ਸੁਪਨਾ ਏ, ਜਿਹੜਾ ਨਾ ਹੀ ਸਿਆਣ ਏ ਤੇ ਨਾ ਹੀ ਇਨਸਾਨ ਏ, ਕਿਉਂਕਿ ਇਹ ਪਿਓ ਦਾ ਇਕਲੌਤਾ ਨਹੀਂ ਏ। ਆਦਮ ਨਾ ਇਸ ਝੂਠੇ ਅਕੀਦੇ ਨੂੰ ਪੇਸ਼ ਕਰਦਾ ਏ ਭਈ ਹਯਾਤੀ ਹਮੇਸ਼ਾ ਦੀ ਨਹੀਂ ਏ, ਬਲਕਿ ਇਹਦਾ ਸ਼ੁਰੂ ਤੇ ਅੰਜਾਮ ਏ। ਭਈ ਲਾ ਮੁਤਨਾਹੀ ਮੁਤਨਾਹੀ ਵਿੱਚ ਸ਼ਾਮਲ ਹੁੰਦਾ ਏ, ਭਈ ਜ਼ਹਾਨਤ ਗੈਰ ਜ਼ਹਾਨਤ ਵਿੱਚੋਂ ਗੁਜ਼ਰਦੀ ਏ, ਤੇ ਰੂਹ ਮਾਦੀ ਫਹਿਮ ਵਿੱਚ ਵਸਦੀ ਏ। ਭਈ ਫਾਨੀ ਅਕਲ ਮਾਦੇ ਨੂੰ ਤੇ ਮਾਦਾ ਫਾਨੀ ਅਕਲ ਤੋਂ ਮਾਖੂਜ਼ ਹੁੰਦਾ ਏ। ਭਈ ਵਾਹਦ ਰੱਬ ਤੇ ਖਾਲਕ ਉਹਦੇ ਵਿੱਚ ਸ਼ਾਮਲ ਹੋਇਆ, ਜਿਹਨੂੰ ਉਹਨੇ ਖਲਕ ਕੀਤਾ ਤੇ ਫਿਰ ਮਾਦੇ ਦੀ ਗੈਰ ਮਜ਼ਬੀਅਤ ਵਿੱਚ ਗਾਇਬ ਹੋਇਆ। ਇਸ ਗਲਤੀ ਨੇ ਆਪਣੇ ਆਪ ਨੂੰ ਗਲਤੀ ਸਾਬਤ ਕਰ ਦਿੱਤਾ ਏ। ਇਹਦੀ ਹਯਾਤੀ ਹਯਾਤੀ ਨਹੀਂ ਏ, ਬਲਕਿ ਉਸ ਵਜੂਦੀਅਤ ਦਾ ਆਰਜ਼ੀ ਝੂਠਾ ਫਹਿਮ ਏ ਜਿਹਦਾ ਅੰਜਾਮ ਮੌਤ ਹੁੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ, ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਤੇ ਅਫਰਾ-ਤਫਰੀ ਤੋਂ ਹਟ ਕੇ ਸੱਚਾਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਏ, ਆਦਮ ਤੂੰ ਕਿੱਥੇ ਹੈ? ਸ਼ਾਊਰ ਤੂੰ ਕਿੱਥੇ ਹੈ? ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਰਹਿੰਦੇ ਹੋ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਭਈ ਬਦੀ ਸਿਆਣ ਏ, ਜਾਂ ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ, ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ? ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਭਈ ਰੱਬ ਹੀ ਇਨਸਾਨ ਉੱਤੇ ਹਕੂਮਤ ਕਰਨ ਵਾਲੀ ਇਕੱਲੀ ਸਿਆਣ ਏ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ, ਜਿਵੇਂ ਭਈ ਇਹ ਸ਼ੁਰੂ ਵਿੱਚ ਸੀ
ਤੇ ਇਹ ਐਸ ਤਲਬ ਤੋਂ ਲੁਕਿਆ ਰਹੇਗਾ ਭਈ ਤੂੰ ਕਿੱਥੇ ਹੈ। ਇਹ ਰੋਬ ਜ਼ਦਾ ਮੰਗ ਪਈ, ਐ ਆਦਮ ਤੂੰ ਕਿੱਥੇ ਹੈ। ਸਿਰ, ਦਿਲ, ਢਿੱਡ, ਲਹੂ, ਆਂਦਰਾਂ ਵਗੈਰਾ ਦੀ ਬਾਰਿਆਬੀ ਤੋਂ ਪੂਰੀ ਹੁੰਦੀ ਏ। ਭਈ ਵੇਖ, ਮੈਂ ਇੱਥੇ ਆ ਬਦੀ ਵਿੱਚ, ਖੁਸ਼ੀ ਤੇ ਹਯਾਤੀ ਨੂੰ ਲੱਭਦਿਆਂ ਹੋਏ, ਪਰ ਸਿਰਫ ਇੱਕ ਭਰਮ, ਝੂਠੇ ਦਾਅਵੇ, ਝੂਠੀ ਖੁਸ਼ੀ, ਪੀੜ, ਪਾਪ, ਬਿਮਾਰੀ ਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਫਾਨੀ ਵਜੂਦੀਅਤ ਇੱਕ ਸੁਫਨਾ ਹੈ। ਫਾਨੀ ਵਜੂਦੀਅਤ ਦੀ ਕੋਈ ਅਸਲੀ ਹਸਤੀ ਨਹੀਂ ਹੈ, ਬਲਕਿ ਇਹ ਆਖਿਆ ਜਾਂਦਾ ਹੈ ਇਹ ਅਨਾ ਹੈ। ਰੂਹ ਇੱਕ ਖੁਦੀ ਏ ਜਿਹੜੀ ਸੁਫਨਾ ਕਦੀ ਨਹੀਂ ਵੇਖਦੀ, ਬਲਕਿ ਸਾਰੀਆਂ ਗੱਲਾਂ ਨੂੰ ਸਮਝਦੀ ਏ, ਜਿਹੜੀ ਕਦੀ ਗਲਤੀ ਨਹੀਂ ਕਰਦੀ ਤੇ ਹਮੇਸ਼ਾ ਜਾਗਦੀ ਰਹਿੰਦੀ ਏ, ਜਿਹੜੀ ਕਦੀ ਈਮਾਨ ਨਹੀਂ ਰੱਖਦੀ ਬਲਕਿ ਜਾਣਦੀ ਏ, ਜਿਹੜੀ ਕਦੀ ਪੈਦਾ ਨਹੀਂ ਹੁੰਦੀ ਤੇ ਨਾ ਮਰਦੀ ਏ। ਰੂਹਾਨੀ ਇਨਸਾਨ ਐਸ ਖੁਦੀ ਦੀ ਸ਼ਕਲ ਏ। ਇਨਸਾਨ ਰੱਬ ਨਹੀਂ ਏ, ਬਲਕਿ ਲੋਹ ਦੀ ਉਹ ਕਿਰਨ ਏ ਜਿਹੜੀ ਸੂਰਜ ਤੋਂ ਨਿਕਲਦੀ ਏ। ਇਨਸਾਨ ਯਾਨੀ ਰੱਬ ਤੋਂ ਨਿਕਲਿਆ ਹੋਇਆ ਰੱਬ ਨੂੰ ਮੁਨਕਸ ਕਰਦਾ ਏ। ਹੁਣ ਮੈਂ ਪੁੱਛਦਾ ਵਾਂ ਭਈ ਫਾਨੀ ਵਜੂਦੀਅਤ ਦੇ ਜਾਗਦੇ ਹੋਏ ਸੁਪਨੇ ਵਿੱਚ ਕੋਈ ਅਸਲੀਅਤ ਏ ਜਾਂ ਸੁੱਤੇ ਹੋਏ ਸੁਪਨੇ ਵਿੱਚ। ਇੰਜ ਨਹੀਂ ਹੋ ਸਕਦਾ, ਕਿਉਂ ਜੇ ਜੋ ਕੁਝ ਵੀ ਫਾਨੀ ਇਨਸਾਨ ਵਿਖਾਲੀ ਦਿੰਦਾ ਏ ਉਹ ਇੱਕ ਫਾਨੀ ਸੁਪਨਾ ਏ। ਇਹ ਸੁਪਨੇ ਇਨਸਾਨ ਦੀ ਅਸਲੀਅਤ ਰੱਖਦੇ ਨੇ, ਨਾ ਕਿ ਇਲਾਹੀ ਦੀ। ਇਹ ਝੂਠਾ ਅਕੀਦਾ ਭਈ ਰੂਹ ਹੁਣ ਮਾਦੇ ਵਿੱਚ ਡੁੱਬੀ ਹੋਈ ਏ, ਭਈ ਆਉਣ ਵਾਲੇ ਕਿਸੇ ਵੀ ਵੇਲੇ ਵਿੱਚ ਇਹ ਇਹਦੇ ਤੋਂ ਆਜ਼ਾਦ ਹੋ ਜਾਵੇਗੀ, ਬਸ ਇਹ ਅਕੀਦਾ ਹੀ ਫਾਨੀ ਏ। ਰੂਹ ਯਾਨੀ ਰੱਬ ਕਦੀ ਜਨਮ ਨਹੀਂ ਲੈਂਦਾ, ਬਲਕਿ ਉਹ ਕੱਲ੍ਹ ਤੇ ਅੱਜ ਹਮੇਸ਼ਾ ਤੀਕਰ ਯਕਸਾ ਏ। ਜੇ ਸਿਆਣ ਯਾਨੀ ਰੱਬ ਗਲਤੀ ਨੂੰ ਬਣਾਉਂਦਾ ਏ ਤੇ ਇਹ ਗਲਤੀ ਇਲਾਹੀ ਸਿਆਣ ਵਿੱਚ ਵੀ ਮੌਜੂਦ ਹੋਣੀ ਚਾਹੀਦੀ ਏ, ਤੇ ਗਲਤੀ ਦੇ ਬਾਰੇ ਇਹ ਮਫਰੂਜ਼ਾ ਦੇਵਤਾ ਦੀ ਕਾਬਲੀਅਤ ਨੂੰ ਤਖਤ ਤੋਂ ਹੇਠਾਂ ਲਾ ਦੇਵੇਗਾ। ਕੀ ਕ੍ਰਿਸਚਨ ਸਾਇੰਸ ਮੁਤਜ਼ਾਦ ਏ? ਕੀ ਤਖਲੀਕ ਦੇ ਇਲਾਹੀ ਅਸੂਲ ਨੂੰ ਗਲਤ ਸਮਝਿਆ ਜਾਂਦਾ ਏ? ਕੀ ਰੱਬ ਦੇ ਕੋਲ ਸਿਆਣ ਦੀ ਵਜ਼ਾਹਤ ਲਈ ਕੋਈ ਸਾਇੰਸ ਨਹੀਂ ਏ, ਜਦਕਿ ਮਾਦੇ ਉੱਤੇ ਖਤਾ ਤੋਂ ਪਾਕ ਜ਼ਹਾਨਤ ਹਕੂਮਤ ਕਰਦੀ ਏ ਤੇ ਸਾਰੀ ਧਰਤੀ ਤੋਂ ਕੋਹਰ ਉੱਠਦੀ ਸੀ। ਇਹ ਗਲਤੀ ਨੂੰ ਮਾਦੀ ਬੁਨਿਆਦਾਂ ਉੱਤੇ ਚੰਗਿਆਈ ਦੇ ਇੱਕ ਖਿਆਲ ਤੋਂ ਸ਼ੁਰੂ ਕਰਦਿਆਂ ਹੋਈ ਪੇਸ਼ ਕਰਦਾ ਹੈ। ਇਹ ਰੱਬ ਤੇ ਇਨਸਾਨ ਨੂੰ ਬਸ ਜਿਸਮਾਨੀ ਹਿੱਸਾ ਦੇ ਰਾਹੀਂ ਜ਼ਾਹਿਰ ਕਰਦਾ ਹੋਇਆ ਫਰਜ਼ ਕਰਦਾ ਹੈ, ਹਾਲਾਂਕਿ ਮਾਦੀ ਹਿੱਸਾ ਰੂਹ ਜਾਂ ਰੂਹਾਨੀ ਖਿਆਲ ਦਾ ਇਲਮ ਬਿਲਕੁਲ ਨਹੀਂ ਰੱਖਦੀਆਂ। ਫਾਨੀ ਹਯਾਤੀ ਵਿੱਚ ਇੱਕ ਇਨਸਾਨੀ ਤਜਰਬਾ ਜਿਹੜਾ ਇੱਕ ਆਂਡੇ ਤੋਂ ਸ਼ੁਰੂ ਹੁੰਦਾ ਹੈ, ਅਯੂਬ ਨਾਲ ਤਾਲੁਕ ਰੱਖਦਾ ਹੈ ਜਦ ਉਹ ਆਖਦਾ ਹੈ, ਇਨਸਾਨ ਜਿਹੜਾ ਔਰਤ ਤੋਂ ਜੰਮਦਾ ਹੈ ਥੋੜੇ ਦਿਨਾਂ ਦਾ ਹੈ ਤੇ ਦੁੱਖ ਨਾਲ ਭਰਿਆ ਹੈ। ਬਸ਼ਰ ਨੂੰ ਇਸ ਮਾਦੀ ਹਯਾਤੀ ਦੇ ਖਿਆਲ ਨਾਲ ਪੂਰੇ ਦਾ ਪੂਰਾ ਜ਼ਾਹਿਰ ਹੋਣਾ ਚਾਹੀਦਾ ਹੈ। ਉਹਨਾਂ ਨੂੰ ਕ੍ਰਿਸਚਨ ਸਾਇੰਸ ਦੇ ਨਾਲ ਸਿਰੇ ਤੋਂ ਆਪਣੇ ਖੋਲ ਖੋਲ੍ਹਣੇ ਚਾਹੀਦੇ ਨੇ ਤੇ ਉੱਤੇ ਹੇਠਾਂ ਵੇਖਣਾ ਚਾਹੀਦਾ ਹੈ। ਮਾਦੀ ਮੰਬੇ ਤੋਂ ਦੁੱਖ, ਪਾਪ ਤੇ ਬਿਮਾਰੀ ਲਈ ਕੋਈ ਸ਼ਿਫਾ ਨਹੀਂ ਨਿਕਲਦੀ, ਕਿਉਂ ਜੇ ਸ਼ਿਫਾਈਆ ਤਾਕਤ ਜਿਸ ਬਿਮਾਰੀ ਤੋਂ ਜੰਮਦੀ ਏ ਨਾ ਤੇ ਆਂਡੇ ਵਿੱਚ ਏ ਨਾ ਹੀ ਗਰਦ ਵਿੱਚ ਏ। ਇਸ ਲਈ ਇਹ ਸਿੱਖ ਲਿਆ ਗਿਆ ਏ ਭਈ ਮਾਦਾ ਫਾਨੀ ਸਿਆਣ ਦਾ ਇਜ਼ਹਾਰ ਏ, ਤੇ ਇਹ ਭਈ ਮਾਦਾ ਹਮੇਸ਼ਾ ਆਪਣੇ ਦਾਅਵਿਆਂ ਨੂੰ ਤਦ ਹਵਾਲੇ ਕਰਦਾ ਏ ਜਦ ਕਾਮਲ ਤੇ ਹਮੇਸ਼ਾ ਦੀ ਸਿਆਣ ਨੂੰ ਸਮਝ ਲਿਆ ਜਾਂਦਾ ਏ। ਇਲਾਹੀ ਸਾਇੰਸ ਇਸ ਭਰਮ ਦੀ ਜੜ ਉੱਤੇ ਕੁਹਾੜਾ ਰੱਖਦੀ ਏ ਭਈ ਹਯਾਤੀ ਜਾਂ ਸਿਆਣ ਮਾਦੀ ਬਦਨ ਦੇ ਵਿੱਚ ਜਾਂ ਪਾਰੋਂ ਬਣਾਈ ਗਈ ਏ, ਤੇ ਸਾਇੰਸ ਨਤੀਜੇ ਦੇ ਤੌਰ ਤੇ ਗਲਤੀ ਨਾਲ ਆਪ ਤਬਾਹ ਹੋਣ ਦੇ ਪਾਰੋਂ ਇਸ ਭਰਮ ਨੂੰ ਨੇਸਤ ਕਰਦੀ ਏ ਤੇ ਹਯਾਤੀ ਦੀ ਸਾਇੰਸ ਦੇ ਫਹਿਮ ਨੂੰ ਸੋਹਣਾ ਬਣਾਉਂਦੀ ਏ। ਜਦ ਫਾਨੀ ਸਿਆਣ ਦੀ ਗਰਦ ਬੁਖਾਰਾਤ ਬਣ ਕੇ ਉੱਡ ਜਾਂਦੀ ਏ ਤੇ ਉਹ ਬਦਦੁਆ ਮੁੱਕ ਜਾਂਦੀ ਏ ਜਿਹੜੀ ਔਰਤ ਨੂੰ ਆਖਦੀ ਏ, ਤੂੰ ਪੀੜ ਨਾਲ ਬਾਲ ਜੰਮੇਂਗੀ। ਇਲਾਹੀ ਸਾਇੰਸ ਸੱਚਾਈ ਦੀ ਲੋਅ ਨਾਲ ਗਲਤੀ ਦੇ ਬਦਲਾਂ ਨੂੰ ਹਟਾ ਦਿੰਦੀ ਏ ਤੇ ਇਨਸਾਨ ਲਈ ਕਦੀ ਨਾ ਪੈਦਾ ਹੋਣ ਵਾਲਾ ਜਾਂ ਕਦੀ ਨਾ ਮਰਨ ਵਾਲੇ, ਬਲਕਿ ਆਪਣੇ ਖਾਲਕ ਦੇ ਨਾਲ ਹਮੇਸ਼ਾ ਵਜੂਦ ਰੱਖਣ ਵਾਲੇ ਦੇ ਤੌਰ ਤੇ ਪਰਦਾ ਹਟਾ ਦਿੰਦੀ ਏ। ਪੌਲੁਸ ਨੇ ਆਖਿਆ, ਰੂਹ ਦੇ ਮੁਤਾਬਕ ਚੱਲੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਭਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਹੈ ਭਈ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ
ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।